ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ। ਸ਼ਹਿਰ ਲਾਹੌਰ 'ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਤਾਂ ਗਲਵੱਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ। ਇੱਕੋ ਫਾਂਸੀ ਇੱਕੋ ਗੋਲੀ ਰਹਿਮਤ ਅਲੀ ਸਰਾਬਾ। ਇਹਨਾਂ ਨੇ ਆਪਣੀਆਂ ਜ਼ਮੀਨਾਂ ਬਾਰੇ ਪੁੱਛਿਆ। ਜ਼ਮੀਨਾਂ ਕਹਿੰਦਾ ਬਹੁਤ ਵੀ ਪੂਰੀਆਂ ਵਧੀਆ ਹੋ ਗਈਆਂ, ਵਾਹੀ ਜੋ ਹੋ ਗਈਆਂ, ਖੇਤੀਬਾੜੀ ਪੂਰਾ ਵਧੀਆ ਜ਼ਮੀਨਾਂ। ਇਹਨਾਂ ਵਾਲੀ ਜਿਹੜੀ ਜ਼ਮੀਨ ਹੈ ਜਿਹੜੀ ਛੱਡ ਕੇ ਆਏ ਸੀ, ਉਹ ਜ਼ਮੀਨ ਅਸੀਂ ਅੱਜ ਕੱਲ੍ਹ ਵਾਹ ਰਹੇ ਹਾਂ। ਸਾਨੂੰ ਪਾਰਟੀਸ਼ਨ ਦੇ ਵਿੱਚ ਬਾਅਦ ਸਾਨੂੰ ਲੱਗ ਅਸੀਂ ਚੌਂਕ ਚੁਰਸਤੇ ਕਾਰ ਵਿਹਾਰ ਬਾਜ਼ਾਰ ਵੀ ਹੋਗੀ, ਮਿਕਨਾਤੀਸੀ ਖਿੱਚਦੀ ਸ਼ਕਤੀ ਸ਼ਹਿਰ ਲਾਹੌਰ 'ਚ ਖਾਸ ਕਿਉਂ ਹੈ। ਆ ਮੇਰੀ ਜਿਹੜਾ ਸੀ ਕਿ ਇਹਨਾਂ ਨਾਲ ਸੋਸ਼ਲ ਮੀਡੀਆ ਤੇ ਫੇਸਬੁੱਕ ਦੇ ਥਰੂ ਇਹਨਾਂ ਨਾਲ ਗੱਲਬਾਤ ਹੋਈ। ਸ਼ਾਦਾ ਪ੍ਰੇਮ ਪਿਆਲਾ ਬਿਨਾ ਕਸੂਰੋਂ ਪੀ ਨਹੀਂ ਸਕਦਾ, ਹਰ ਵਾਰੀ ਹੋਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ। अस्सलाम वालेकुम दोस्तों, सत श्री अकाल। मैं नासिर ढिल्लों। ਤੁਸੀਂ ਜੁੜੇ ਹੋ ਸਾਡੇ ਨਾਲ ਪੰਜਾਬੀ ਲਹਿਰ YouTube ਚੈਨਲ ਤੇ। ਪੰਜਾਬੀ ਲਹਿਰ YouTube ਚੈਨਲ ਦੋਵਾਂ ਮੁਲਕਾਂ ਨੂੰ ਜਾਂ ਪੰਜਾਬੀ ਜਿੱਥੇ ਵੀ ਬੈਠੇ ਨੇ ਉਹਨਾਂ ਦੀ ਆਪਸੀ ਮੁਲਾਕਾਤਾਂ ਨੂੰ ਲੈ ਕੇ, ਜਿਹੜੇ 70-73 ਵਰ੍ਹਿਆਂ ਤੋਂ ਵਿਛੜੇ ਲੋਕ ਨੇ ਉਹਨਾਂ ਦੀਆਂ ਮੁਲਾਕਾਤਾਂ ਨੂੰ ਲੈ ਕੇ, ਉਹਨਾਂ ਦੇ ਵਿਛੋੜਿਆਂ ਨੂੰ ਸਾਂਝਾਂ 'ਚ ਬਦਲਣ ਨੂੰ ਲੈ ਕੇ ਆਪਾਂ ਗੱਲਬਾਤ ਕਰੀਦੀ ਆ, ਪ੍ਰੋਗਰਾਮ ਕਰੀਦੇ ਨੇ। ਇੱਧਰੋਂ ਉੱਠ ਕੇ ਉੱਧਰ ਗਏ ਹੋਣ, ਭਾਵੇਂ ਉੱਧਰੋਂ ਉੱਠ ਕੇ ਇੱਧਰ ਆਏ ਹੋਣ, ਦੋਵਾਂ ਨੂੰ ਤਾਂਘ ਇੱਕੋ ਜਿਹੀ ਆ। ਫਰਕ ਇੰਨਾ ਕਿ ਜਿਹੜੇ ਇੰਡੀਆ ਪੰਜਾਬ 'ਚ ਜਾਂ ਓਵਰਆਲ ਸਰਦਾਰ ਵੀਰ ਬਾਹਰ ਬੈਠੇ ਨੇ ਉਹਨਾਂ ਨੂੰ ਵੀਜ਼ਾ ਪਾਕਿਸਤਾਨ ਦਾ ਮਿਲ ਜਾਂਦਾ, ਲੇਕਿਨ ਇੱਧਰ ਵਾਲੇ ਲੋਕਾਂ ਨੂੰ ਇੰਡੀਆ ਦਾ ਵੀਜ਼ਾ ਬਹੁਤ ਘੱਟ ਮਿਲਦਾ, ਬਹੁਤ ਰੇਅਰ ਚਾਂਸ। ਸੋ ਇਸ ਤਰ੍ਹਾਂ ਦੀਆਂ ਜਿਹੜੇ ਮੁੱਦੇ ਨੇ ਉਹਨਾਂ 'ਤੇ ਗੱਲਬਾਤ ਕਰੀ ਦੀ ਆ। ਅੱਜ ਸਾਡੇ ਕੋਲ ਦੋਸਤ ਆਏ ਨੇ ਮਰੜ ਪਿੰਡ। ਕੀ ਨਾਮ ਪਿੰਡ ਦਾ? ਤੁਹਾਡਾ ਨਾਂ ਕੀ ਆ? ਤੁਹਾਡਾ ਨਾਂ ਕੀ? ਮੇਰਾ ਨਾਮ ਬਲਵੀਰ ਸਿੰਘ ਹੈ ਜੀ। ਬਲਵੀਰ ਸਿੰਘ। ਹਾਂਜੀ ਹਾਂਜੀ। ਤੇ ਕਿਹੜਾ ਪਿੰਡ ਆਪਣਾ? ਮੇਰਾ ਪਿੰਡ ਜੀ ਮਰਾੜ ਕਲਾਂ ਤੇ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਜੀ। ਤੇ ਭਾਜੀ ਤੁਹਾਡਾ ਕੀ ਨਾਂ? ਮੇਰਾ ਨਾਮ ਮਹਿਬੂਬ ਆਲਮ ਮਰਾੜ ਹੈ ਤੇ ਮੈਂ ਤਹਿਸੀਲ ਵਜ਼ੀਲਾ ਉਕਾੜਾ ਜੰਦਰਾਕੇ ਪਿੰਡ ਤੋਂ ਆਇਆ। ਜੰਦਰਾਕੇ ਪਿੰਡ ਤੋਂ ਆਏ, ਤੇ ਕਿਸ ਤਰ੍ਹਾਂ ਅੱਜ ਇੱਥੇ ਡੇਰਾ ਸਾਹਿਬ ਲਾਹੌਰ ਕਿਵੇਂ ਪਹੁੰਚੇ ਉਕਾੜੇ ਤੋਂ? ਮੈਂ ਜਿਹੜਾ ਨਾ ਕਿ ਆਪਣੇ ਇਹ ਵੀਰ ਨੂੰ ਮਿਲਣ ਆਇਆ, ਇਹ ਇੱਥੇ ਆਏ ਹੋਏ ਸੀ ਤੇ ਮੈਨੂੰ ਪਤਾ ਲੱਗਿਆ ਕਿ ਮੈਂ ਫਿਰ ਉਹ ਅਬਾਈ ਪਿੰਡ ਸਾਡਾ, ਤੇ ਇਸ ਵਾਸਤੇ ਮੈਂ ਇਹਨਾਂ ਨੂੰ ਮਿਲਣ ਆਇਆ। ਪਹਿਲਾਂ ਰਾਬਤਾ ਹੈਗਾ ਸੀ ਆਪਸ 'ਚ ਤੁਹਾਡਾ? ਪਹਿਲੇ ਰਾਬਤਾ ਜਿਹੜਾ ਸੀ ਉਹ ਇੰਨਾ ਜ਼ਿਆਦਾ ਨਹੀਂ ਸੀ, ਲੇਕਿਨ ਬਸ ਕੋਈ 2-3 ਮਹੀਨਿਆਂ ਤੋਂ ਸਾਡਾ ਰਾਬਤਾ ਸ਼ੁਰੂ ਹੋਇਆ। ਫਿਰ ਅਸੀਂ ਜਿਹੜਾ ਸੀ ਕਿ ਇੱਕ ਦੂਸਰੇ ਨੂੰ ਮਿਲਣਾ ਸ਼ੁਰੂ ਹੋ ਗਿਆ। ਕਿਵੇਂ ਵੱਡਿਆਂ ਦੱਸਿਆ ਸੀ ਪਿੰਡ ਆਪਣੇ ਦਾ, ਮਰਾੜ ਦਾ, ਵੀ ਉਹ ਆਪਣਾ ਪਿੰਡ ਆ? ਉਹ ਫੇਰ ਹੀ ਪਤਾ ਹੁੰਦਾ ਨਾ, ਕਿਉਂਕਿ ਤੁਹਾਡੀ ਤਾਂ ਉਮਰ ਥੋੜੀ ਲੱਗਦੀ। ਮੇਰੇ ਦਾਦਾ ਜੀ ਸਨ, ਉਹ ਮਾਸ਼ਾਅੱਲਾ ਮੈਨੂੰ ਦੱਸਦੇ ਰਿਹਾ ਕਿ ਆਪਣੇ ਪਿੰਡ ਦੇ ਜਿਹੜਾ ਸੀ ਬਰੂ ਵਾਲੀ ਮੰਡੀ ਸੀ, ਤਹਿਸੀਲ ਮੁਕਤਸਰ, ਉਹ ਜਿਹੜੀ 15-16 ਕੋਹ ਸੀ। ਉਸ ਤੋਂ ਬਾਅਦ ਕੋਟ ਕਪੂਰਾ ਜਿਹੜਾ ਸੀ ਉਹ ਇੰਨੇ ਕਿਲੋਮੀਟਰ, 15 ਤੋਂ 20 ਕਿਲੋਮੀਟਰ ਸੀ। ਫਿਰ ਇੱਕ ਸਾਈਡ 'ਤੇ ਵੱਟੂ ਸਨ, ਇੱਕ ਸਾਈਡ 'ਤੇ ਖਾਰਾ, ਫਿਰ ਬਾਜਾ, ਇਸ ਤਰ੍ਹਾਂ ਦੇ ਪਿੰਡ ਸਨ। ਉਹ ਮਹੱਲੇ ਵਕੂ ਦਾ ਮੈਨੂੰ ਪਤਾ ਸੀ, ਤੇ ਮੈਂ ਇੱਕ ਦਿਨ ਸਰਚ ਮਾਰੀ ਤੇ ਫਿਰ ਉਹ ਮਰਾੜ ਕਲਾਂ ਦਾ ਮੈਨੂੰ ਪਤਾ ਲੱਗਿਆ। ਫਿਰ ਮੇਰੀ ਇਹਨਾਂ ਨਾਲ ਗੱਲ। ਕਿਵੇਂ ਗੱਲ ਹੋਈ? ਸੋਸ਼ਲ ਮੀਡੀਆ ਤੇ, ਫੇਸਬੁੱਕ ਤੇ? ਮੇਰੀ ਜਿਹੜਾ ਸੀ ਕਿ ਇਹਨਾਂ ਨਾਲ ਸੋਸ਼ਲ ਮੀਡੀਆ ਤੇ ਫੇਸਬੁੱਕ ਦੇ ਥਰੂ ਇਹਨਾਂ ਨਾਲ ਗੱਲਬਾਤ ਹੋਈ। ਗੱਲਬਾਤ ਦੀ ਵੱਧਦੀ ਹੋਣ ਵੀ ਮੁਲਾਕਾਤ ਤੱਕ ਪਹੁੰਚ ਗਈ। ਮੁਲਾਕਾਤ ਤੇ ਪਹੁੰਚ ਗਈ। ਕਿਵੇਂ ਲੱਗਾ ਤੁਹਾਡੇ ਪਿੰਡੂ ਬੰਦਾ ਪਿੰਡ ਦਾ? ਮੈਂ ਕਿਹਾ ਜੀ ਬਹੁਤ ਵਧੀਆ ਲੱਗਾ ਤੇ ਇੰਨਾ ਚਾਅ ਚੜਿਆ ਸਾਨੂੰ ਇੱਕ ਦੂਜੇ ਮਿਲ ਕੇ, ਕਿਉਂਕਿ ਇਹਨਾਂ ਦੇ ਪਿੰਡ ਤੋਂ ਬੰਦਾ ਆਇਆ, ਇਹਨਾਂ ਨੇ ਬਹੁਤ ਵੀ ਚਾਅ ਚੜਿਆ ਇਹਨਾਂ ਨੂੰ। ਇਹ ਸਾਨੂੰ ਨਨਕਾਣਾ ਸਾਹਿਬ ਵੀ ਮਿਲਣਾ ਹੈ ਬਕਾਇਦਾ, ਤੇ ਅੱਜ ਵੀ ਸਾਡਾ ਰਾਬਤਾ ਫੋਨ 'ਤੇ ਹੋਇਆ। ਤੇ ਮੈਂ ਇਹਨਾਂ ਨੂੰ ਦੱਸਿਆ ਵੀ ਅਸੀਂ ਕੱਲ੍ਹ ਨੂੰ ਅਸੀਂ ਵਿਜ਼ਿਟ ਕਰ ਜਾਣਾ, ਚਲੇ ਜਾਣਾ। ਤੇ ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਅੱਜ ਫਿਰ ਮੈਂ ਮਿਲਣ ਆਵਾਂਗਾ। ਫਿਰ ਅੱਜ ਫਿਰ ਦੁਬਾਰਾ ਮਿਲਣਾ ਹੈ। ਬਹੁਤ ਚਾਅ ਇਹਨਾਂ ਜਿਹੜੇ ਫਿਰ ਮਿਲਣ ਆ ਗਏ ਵੀ। ਇਹਦਾ ਮਤਲਬ ਪਿਆਰ ਕਿਤੇ ਨਾ ਕਿਤੇ ਪਿੰਡਾਂ ਨੂੰ ਲੈ ਕੇ ਆਪਾਂ ਕਹੀਏ, ਜ਼ੁਬਾਨ ਨੂੰ ਲੈ ਕੇ ਕਹੀਏ, ਆਪਣੇ ਵਡਕਿਆਂ ਦੀ ਉਹ ਯਾਦਾਂ ਨੂੰ ਲੈ ਕੇ ਕਹੀਏ, ਕਿਤੇ ਨਾ ਕਿਤੇ ਜੁੜੇ ਆਪਾਂ ਇੱਕ ਦੂਜੇ। ਸਿਰਫ ਇਹ ਸਾਂਝ ਆਪਣੀ ਪੰਜਾਬੀ ਦੀ ਵਜ੍ਹਾ ਤੋਂ ਹੀ ਹੈ, ਤੇ ਜਿਹੜਾ ਅਸੀਂ ਇੱਕ ਦੂਸਰੇ ਨੂੰ ਮਿਲਣਾ ਬਿਲਕੁਲ ਹੀ ਦਿਲ ਕਰਦਾ ਕਿ ਅਸੀਂ ਬਾਰ-ਬਾਰ ਹੀ ਮਿਲੀਏ। ਤੇ ਸਾਡਾ ਵੀ ਇਹ ਮਨ ਕਰਦਾ ਕਿ ਅਸੀਂ ਵੀ ਉੱਥੇ ਜਾ ਕੇ ਮੁਕਤਸਰ ਜਾਈਏ, ਮਰਾੜ ਕਲਾਂ ਵੇਖੀਏ, ਆਸੇ ਪਾਸੇ ਦੇ ਜਿਹੜੇ ਨਾਲ ਦੇ ਪਿੰਡ ਨੇ ਉਹਨਾਂ 'ਚ ਵੇਖੀਏ ਜਿੱਥੇ ਸਾਡੇ ਵੱਡੇ ਘੁੰਮਦੇ ਫਿਰਦੇ ਰਹਿ, ਉਹ ਖੇਲਾ ਖੇਲਦੇ ਰਹਿ। ਸਾਡਾ ਇਹ ਦਿਲ ਕਰਦਾ। ਅੱਛਾ, ਬਜ਼ੁਰਗਾਂ ਨੇ ਤੁਹਾਡੇ ਬਜ਼ੁਰਗ ਹੈ ਨਹੀਂ ਜਾਂ ਚਲੇ ਗਏ ਦੁਨੀਆ ਤੋਂ? ਉਹ ਜਿਹੜੇ ਨੇ ਕਿ ਅੱਲਾਹ ਤਾਲਾ ਕੋਲੇ ਚਲੇ ਗਏ ਨੇ। ਉਹ
ਕੀ ਖਾਹਿਸ਼ ਸੀ ਉਹਨਾਂ ਦੀ ਆਪਣੇ ਪਿੰਡ ਨੂੰ ਲੈ ਕੇ, ਜਿਵੇਂ ਜਿੰਨਾ ਮੈਨੂੰ ਪਤਾ ਮੇਰੀ ਸੋਚ ਕੰਮ ਕਰਨੀ ਵੀ ਜਿੰਨਾ ਤੁਹਾਨੂੰ ਉਹਨਾਂ ਦੱਸਿਆ, ਜ਼ਾਰੀ ਗੱਲ ਉਹ ਤੋਂ ਤਾਂ 100 ਗੁਣਾ ਵੱਧ ਉਹ ਗੱਲ ਕਰਦੇ ਹੋਣੇ। ਕਿਉਂਕਿ ਮੈਂ ਉਹਨਾਂ ਨੂੰ ਜਦੋਂ ਵੀ ਵੇਖਦਾ ਰਿਹਾ ਨਾ ਕਿ ਉਹ ਤਕਰੀਬਨ ਉਹ ਉੱਥੋਂ ਦੀਆਂ ਗੱਲਾਂ ਕਰਦੇ ਰਹੇ ਨੇ, ਯਾਨੀ ਕਿ ਆਪਣੇ ਘਰਾਂ ਦੀਆਂ ਗੱਲਾਂ, ਆਪਣੇ ਮੰਡੀ ਜਾਣਾ, ਮੇਲੇ ਜਾਣਾ, ਸਾਰੇ ਯਾਨੀ ਕਿ ਆਸੇ-ਪਾਸੇ ਦੀਆਂ ਗੱਲਾਂ ਉਹ ਮਰਦਿਆਂ ਤੱਕ ਉਹ ਕਰਦੇ ਰਹੇ ਨੇ, ਯਾਨੀ ਕਿ ਉਹ ਭੁੱਲੇ ਨਹੀਂ। ਹੁਣ ਤੁਸੀਂ ਅਗਲੀ ਪੀੜ੍ਹੀ ਉਹਨਾਂ ਦੀ ਮਿਲਿਓ ਆ ਕੇ ਇਹਨਾਂ ਨੂੰ ਮਰਾੜ ਵਾਲਿਆਂ ਨੂੰ ਕੀ ਗੱਲਾਂ ਬਾਤਾਂ ਇਹਨਾਂ, ਤੁਸੀਂ ਪਹਿਲਾਂ ਦੱਸੋ ਵੀ ਇਹਨਾਂ ਤੁਹਾਨੂੰ ਕੀ ਪੁੱਛਿਆ ਪਿੰਡ ਬਾਰੇ? ਇਹਨਾਂ ਨੇ ਸਭ ਤੋਂ ਪਹਿਲਾਂ ਪਿੰਡ ਬਾਰੇ ਪੁੱਛਿਆ ਵੀ ਸਾਡਾ ਪਿੰਡ ਕਿਸ ਤਰ੍ਹਾਂ ਦਾ। ਮੈਂ ਕਿਹਾ ਵੀ ਤੁਹਾਡਾ ਪਿੰਡ ਬਹੁਤ ਵਧੀਆ, ਉਸੇ ਤਰ੍ਹਾਂ ਹੀ ਹੈ, ਅਤੇ ਜਿਹੜਾ ਤੁਹਾਡਾ ਗੋਤ ਮਰਾੜ ਹੈ ਅਤੇ ਉਸੇ ਤਰ੍ਹਾਂ ਵੀ ਅੱਜ ਵੀ ਮਰਾੜ ਉਸੇ ਤਰ੍ਹਾਂ ਚਮਕ ਰਿਹਾ ਵੀ ਕੋਈ ਇਹਨੂੰ ਫਿੱਕਾ ਨਹੀਂ ਅਸੀਂ ਪੈਣ ਦਿੱਤਾ ਹੈਗਾ। ਉਸੇ ਤਰ੍ਹਾਂ ਮਰਾੜ ਜਿਹੜਾ ਸਾਡੀਆਂ ਗੱਡੀਆਂ ਦੇ ਉੱਤੇ ਮਰਾੜ ਲਿਖਿਆ ਹੋਇਆ, ਹੋ ਸਕਦਾ ਹੈ ਹੱਥਾਂ ਮਰਾੜ ਉਕਾਰਿਆ ਹੋਇਆ ਵੀ ਅਸੀਂ ਇਹਨੂੰ ਤੁਹਾਡਾ ਨਾਂ ਨਹੀਂ ਮਿਟਣ ਦਿੱਤਾ ਹੈਗਾ। ਇਹਨਾਂ ਨੇ ਆਪਣੀਆਂ ਜ਼ਮੀਨਾਂ ਬਾਰੇ ਪੁੱਛਿਆ, ਜ਼ਮੀਨਾਂ ਕਿ ਨਾ ਬਹੁਤ ਵੀ ਪੂਰੀਆਂ ਵਧੀਆ ਹੋ ਗਈਆਂ, ਵਾਹੀਜੋਗ ਹੋ ਗਈਆਂ ਨੇ, ਖੇਤੀਬਾੜੀ ਪੂਰਾ ਵਧੀਆ ਜ਼ਮੀਨਾਂ। ਇਹਨਾਂ ਵਾਲੀ ਜਿਹੜੀ ਜ਼ਮੀਨ ਹੈ ਜਿਹੜੀ ਛੱਡ ਕੇ ਆਏ ਸੀ ਉਹ ਜ਼ਮੀਨ ਅਸੀਂ ਅੱਜ ਕੱਲ੍ਹ ਵਾਹ ਰਹੇ ਹਾਂ। ਸਾਨੂੰ ਪਾਰਟੀਸ਼ਨ ਦੇ ਵਿੱਚ ਬਾਅਦ ਸਾਨੂੰ ਅਲਾਟਮੈਂਟ ਹੋਈ ਸੀ, ਅਸੀਂ ਉਹ ਵਾਹ ਰਹੇ ਹਾਂ। ਉਸੇ ਤਰ੍ਹਾਂ ਜੋ ਨਹਿਰਾਂ ਦਾ ਪਾਣੀ ਜਿਹੜੀ ਲਾਉਂਦੇ ਸੀ ਉਸੇ ਨਹਿਰ ਦਾ ਪਾਣੀ ਅਸੀਂ ਅੱਜ ਲਾ ਰਹੇ ਹਾਂ। ਜੋ ਸੇਮ ਗੱਲਾਂ ਇਹਨਾਂ ਨੇ ਦੱਸੀਆਂ ਸੀ, ਸੇਮ ਸਾਡੇ ਬਜ਼ੁਰਗ ਵੀ ਜਦੋਂ ਉੱਧਰ ਜਾ ਕੇ ਵਾਹੀ ਕਰਦੇ ਸੀ, ਸੇਮ ਸਟੋਰੀ, ਸੇਮ ਸਭ ਕੁਝ ਬਰਾਬਰ ਸੀ। ਹਾਂਜੀ। ਪਿੰਡ ਦੀਆਂ ਯਾਦਾਂ ਨੂੰ, ਜ਼ਮੀਨਾਂ ਨੂੰ ਲੈ ਕੇ ਹੋਰ ਬਜ਼ੁਰਗਾਂ ਨੇ ਕੀ ਖਾਸ ਗੱਲ ਦੱਸੀ ਸੀ ਮਰਾੜਾਂ ਦੀ? ਮਰਾੜ ਪਿੰਡ ਜਿਹੜਾ ਸੀ ਕਾਫੀ ਵੱਡਾ ਪਿੰਡ ਸੀ, ਯਾਨੀ ਕਿ ਉੱਥੋਂ ਜਿੰਨੇ ਵੀ ਮਰਾੜ ਉੱਠ ਕੇ ਆਏ ਨੇ, ਕੁਝ ਇੱਥੇ ਆ ਕੇ ਉਖਾੜੇ ਵਿੱਚ ਆਬਾਦ ਹੋ ਗਏ, ਫਿਰ ਜਨਾਬ ਜੀ ਕੁਛ ਮਿੰਟ ਕੁਮਰੀ ਸਾਹੀਵਾਲ ਚਲੇ ਗਏ, ਆਰਫ ਵਾਲੇ ਚਲੇ ਗਏ, ਦੀਪਾਲਪੁਰ ਚਲੇ ਗਏ, ਅਤੇ ਕੁਛ ਸਮੁੰਦਰੀ ਵਿੱਚ ਵੀ ਚਲੇ ਗਏ ਨੇ। ਇਹਨਾਂ ਥਾਵਾਂ 'ਤੇ ਜਾ ਕੇ ਆਬਾਦ ਹੋ ਗਏ ਨੇ। ਅਤੇ ਯਾਨੀ ਕਿ ਉਹਨਾਂ ਵਿੱਚ ਮੁਹੱਬਤ ਪਿਆਰ ਬੜਾ ਸੀ, ਸਾਰੇ ਜਿੰਨੇ ਵੀ ਸੀ, ਚਾਹੇ ਕੋਈ ਭੱਟੀ ਸਨ, ਵੱਟੂ ਸਨ, ਮਰਾੜ ਸਨ, ਇੱਕ ਦੂਜੇ ਦੇ ਨਾਲ ਮਿਲ ਕੇ ਰਹਿੰਦੇ ਸੀ। ਅਤੇ ਇੱਥੇ ਵੀ ਆ ਕੇ ਮੈਂ ਉਹਨਾਂ 'ਚ ਮੁਹੱਬਤ ਪਿਆਰ ਉਵੇਂ ਹੀ ਵੇਖਿਆ। ਬਜ਼ੁਰਗ ਜਿੰਨੇ ਸੀ ਉਹ ਬਹੁਤ ਮੁਹੱਬਤ ਪਿਆਰ ਇੱਕ ਦੂਸਰੇ ਨਾਲ ਕਰਦੇ ਸੀ। ਅੱਛਾ, ਉਹ ਨਕਸ਼ਾ ਜਿਹੜਾ ਤੁਹਾਡੇ ਬਜ਼ੁਰਗਾਂ ਨੇ ਖਿੱਚਿਆ ਸੀ ਉਹ ਯਾਦ ਤੇ ਆਉਂਦਾ ਹੋਣਾ ਫਿਰ ਤੁਹਾਨੂੰ ਵੀ? ਬਿਲਕੁਲ, ਮੈਨੂੰ ਯਾਦ ਸੀ ਅਤੇ ਮੈਂ ਫਿਰ ਇਹਨਾਂ ਨਾਲ ਰਾਬਤਾ ਕੀਤਾ। ਫਿਰ ਇਹਨਾਂ ਨੇ ਮੈਨੂੰ ਉਹ ਸਾਰੀਆਂ ਚੀਜ਼ਾਂ ਦੱਸੀਆਂ ਕਿ ਆਪਣੇ ਪਿੰਡੋਂ ਬਾਜੇ ਨੂੰ ਰਾਹ ਜਾਂਦਾ ਸੀ, ਬਰੂ ਵਾਲੀ ਇੰਨੀ ਦੂਰ ਸੀ, ਉੱਥੇ ਰੇਲਵੇ ਸਟੇਸ਼ਨ ਸੀ ਆਪਣਾ, ਫਿਰ ਮੁਕਤਸਰ ਸਾਹਿਬ ਸਨ, ਫਿਰ ਉਹ ਜਨਾਬ ਕੀ ਉਹਨੂੰ ਆਖਦੇ ਨੇ ਫਰੀਦਕੋਟ, ਫਿਰੋਜ਼ਪੁਰ, ਇਹ ਸਾਰੀਆਂ ਚੀਜ਼ਾਂ ਇੰਝ ਹੀ ਸੀ ਕਿ ਮੈਂ ਜਿਵੇਂ ਉੱਥੇ ਹੀ ਹੁੰਦਾ। ਅੱਛਾ ਜੀ, ਬਜ਼ਾਰ ਹੁਣ ਮੈਂ ਵੇਖੀਆਂ ਨਹੀਂ ਬਜ਼ਾਰ ਉਹਨਾਂ ਵੇਖੀਆਂ ਨਹੀਂ ਚੀਜ਼ਾਂ। ਹੁਣ ਮਿਲੇ ਆ ਕੇ ਤੁਹਾਡੇ ਮਰਾਂ ਨਾਲ, ਕਿਵੇਂ ਬਾਹਰ ਬੂਰ ਘੁੰਮਣ ਇਹਨਾਂ ਨਾਲ ਗਏ ਹੋ ਕਿਤੇ ਕਿ ਕੋਈ ਨਹੀਂ? ਵੈਸੇ ਅਸੀਂ ਤਾਂ ਪਾਰਕ ਦੇ ਵਿੱਚ ਸਾਨੂੰ ਸਮਾਂ ਥੋੜ੍ਹੇ ਹੋਇਆ ਇਹਨੂੰ, 1.5 ਘੰਟਾ ਹੋਇਆ ਮਿਲਿਆ ਨੂੰ। ਅਸੀਂ ਪੁਰਾਣੇ ਜਿਹੜੇ ਦੁੱਖੜੇ ਉਹ ਜ਼ਾਹਰ ਕਰੀ ਜਾਂਦੇ ਵੀ ਇਸ ਤਰ੍ਹਾਂ ਜੀ ਆਕਾਸ਼ ਇਹ ਲੈਣ, ਫਿਰ ਬਾਰਡਰ, ਫਿਰ ਇਹ ਲੈਣ ਮਿਟ ਜਾਵੇ, ਫਿਰ ਅਸੀਂ ਗੱਲ ਵੱਖਰੀਆਂ ਪਾ ਕੇ ਫਿਰ ਦੁਬਾਰਾ ਜੱਫੀਆਂ ਪਾ ਕੇ ਮਿਲੀਏ। ਸਾਡਾ ਜਿਹੜਾ ਦੌਰ ਉਹ ਪੁਰਾਣਾ ਜਿਹੜਾ ਉਹ ਦੁਬਾਰਾ ਫਿਰ ਆ ਜਾਵੇ। ਅਤੇ ਜੋ ਇਹਨਾਂ ਦੇ ਪਿੰਡ ਦੀ ਜੋ ਇਹਨਾਂ ਦੀ ਜ਼ਾਹਰ ਸੀ, ਮੈਂ ਇਹਨੂੰ ਹਰੇਕ ਇਹਨਾਂ ਦੀ ਵੀਡੀਓ ਇਹਨਾਂ ਸਾਹਮਣੇ ਮੈਂ ਭੇਜਦਾ ਰਿਹਾ ਇਹਨਾਂ ਨੂੰ, ਇਹਨਾਂ ਦੇ ਖੇਤਾਂ ਦੀ, ਜਿੱਥੇ ਪੁਰਾਣੇ ਖੂਹ ਸੀ, ਜਿੱਥੇ ਇਹਨਾਂ ਪੁਰਾਣੀਆਂ ਮਸਜਿਦਾਂ ਸਨ, ਜਿੱਥੇ ਇਹਨਾਂ ਦੇ ਘਰ ਸਨ, ਕਿਹੜੇ ਪਿੰਡ ਨੂੰ ਕਿਹੜਾ ਰਾਹ ਕਿੱਧਰੋਂ ਆਉਂਦਾ, ਕਿਹੜੇ ਬੰਨੇ ਆਉਂਦਾ, ਕਿੱਥੇ ਸਕੂਲ ਸੀ। WhatsApp ਤੇ Facebook ਤੇ ਜੁੜੇ ਇੱਕ ਦੂਜੇ ਨਾਲ? ਬਿਲਕੁਲ ਜੀ, ਬਿਲਕੁਲ ਜੁੜੇ ਆ ਜੀ। ਪੱਕੇ ਰਾਬਤੇ ਵੀ ਅੱਜ ਮੈਂ ਇਹਨੂੰ ਜਾਣ ਡਿਆ ਵੀ ਇਸ ਬੰਨੇ ਜਾਂਦੇ ਆ, ਆਪਣੇ ਖੇਤ ਆ ਇੰਜਣ ਚੱਲਦਾ, ਕਣਕ ਵਢਾਈ ਹੁੰਦੀ, ਬਿਲਕੁਲ ਇਸੇ ਤਰ੍ਹਾਂ ਹੀ ਬਿਲਕੁਲ ਹੈ ਇਹਨਾਂ ਨੇ। ਵਧੀਆ। ਹੁਣ ਮੁਲਾਕਾਤ ਕਰਕੇ ਜਿਵੇਂ ਤੇ ਸੋਸ਼ਲ ਮੀਡੀਆ ਤੇ ਜਾਂ Facebook ਤੇ ਜਾਂ WhatsApp ਤੇ ਗੱਲਾਂ ਹੁੰਦੀਆਂ, ਅੱਜ ਆਮਣੇ ਸਾਹਮਣੇ ਹੋ ਗਈਆਂ ਤੇ ਉਹ ਰਾਬਤੇ ਹੋਰ ਗੂੜੇ ਹੋ ਗਏ। ਹਾਂ ਬਿਲਕੁਲ ਜੀ। ਅਸਲ 'ਚ ਤੁਸੀਂ ਸੱਚ ਪੁੱਛੋ ਢਿੱਲੋਂ ਸਾਹਿਬ ਤਾਂ ਪੰਜਾਬੀ ਲਹਿਰ ਦੀ ਟੀਮ ਦਾ ਇਹ ਸਭ ਤੋਂ ਵੱਡਾ ਯੋਗਦਾਨ ਹੈ। ਜਦੋਂ ਮੈਂ ਪਹਿਲੀ ਵਾਰ YouTube ਵੇਖਣੀ ਸ਼ੁਰੂ ਕੀਤੀ ਤਾਂ ਪੰਜਾਬੀ ਲਹਿਰ ਦੇ ਜਿਹੜੇ ਚੈਨਲ ਮੈਂ ਸ਼ੁਰੂ ਕੀਤਾ, ਉਹਨਾਂ ਵਿੱਚ ਬਜ਼ੁਰਗਾਂ ਦੀਆਂ ਮੁਲਾਕਾਤਾਂ, ਉਹਨਾਂ ਦਾ ਪਿੰਡ ਪੁੱਛਣਾ, ਉਹਨਾਂ ਦੇ ਹਾਲਾਤ ਪੁੱਛਣੇ, ਅਤੇ ਅੰਦਰ ਇੱਕ ਇੰਨੀ ਤਾਂਘ ਵੱਧ ਗਈ ਕਿ ਮੈਂ ਲਾਹੌਰ ਜਾਣਾ। ਪਾਸਪੋਰਟ 'ਤੇ ਪਹਿਲਾ ਵੀਜ਼ਾ ਲਵਾਉਣ ਤੋਂ ਜਿਹੜੇ ਆਮ ਕੰਨੀ ਕਤਰਾਉਂਦੇ ਵੀ ਜੇ ਪਾਕਿਸਤਾਨ ਦਾ ਪਹਿਲਾ ਵੀਜ਼ਾ ਪਾਸਪੋਰਟ 'ਤੇ ਪਹਿਲੀ ਸਟੰਪ ਲੱਗਦੀ ਹੈ ਅਤੇ ਤੁਸੀਂ ਕਿਸੇ ਹੋਰ ਕੰਟਰੀ 'ਤੇ ਨਹੀਂ ਜਾ ਸਕਦੇਗੇ। ਮੇਰੇ ਅੰਦਰ ਜਿਹੜੀ ਤਾਂਘ ਸੀ, ਮੇਰੀ ਇਹੀ ਤਾਂਘ ਸੀ, ਭਾਵੇਂ ਮੇਰੇ ਪਾਸਪੋਰਟ 'ਤੇ ਮੈਂ ਪਹਿਲੀ ਸਟੰਪ ਮੈਂ ਪਾਕਿਸਤਾਨ ਦੀ ਲਵਾਉਣੀ, ਮੈਂ ਲਾਹੌਰ ਜਾਣਾ ਅਤੇ ਆਪਣੇ ਬਜ਼ੁਰਗਾਂ ਦਾ ਪਿੰਡ ਵੀ ਵੇਖਣਾ ਅਤੇ ਮੈਂ ਆਪਣੇ ਸਾਥੀਆਂ ਨੂੰ ਵੀ ਮਿਲਣਾ। ਮੇਰੀ ਉਹ ਜਿਹੜੀ ਖੁਆਇਸ਼ ਉਹ ਪੂਰੀ ਹੋਈ। ਮੈਂ 2018 'ਚ ਆਇਆ ਸੀ, ਉਦੋਂ ਮੈਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ, ਅਤੇ ਪਰ ਉਹਨਾਂ ਵੀਰਾਂ ਨਾਲ ਮੇਰਾ ਰਾਬਤਾ ਨਹੀਂ ਸੀ। ਜਦੋਂ ਹੁਣ ਦੂਸਰੀ ਵਾਰ ਮੇਰੇ ਵੀਜ਼ਾ ਲੱਗਾ ਅਤੇ ਮੈਂ ਗੁਰਦੁਆਰਾ ਸਾਹਿਬ ਦਰਸ਼ਨ ਵੀ ਕੀਤੇ, ਮੈਂ ਆਪਣੇ ਵਿਛੜੇ ਭਰਾਵਾਂ ਨੂੰ ਵੀ ਮਿਲਿਆ ਅਤੇ ਮੈਂ ਆਪਦੇ ਪਿੰਡ ਵੀ ਜਾ ਕੇ ਆਇਆ। ਕਿਹੜਾ ਪਿੰਡ ਸੀ ਆਪਣਾ? ਮੇਰਾ ਪਿੰਡ ਜਿਹੜਾ ਸੀ ਜ਼ਿਲ੍ਹਾ ਲਾਹੌਰ ਸੀ, ਤਹਿਸੀਲ ਚੂਨੀਆਂ, ਥਾਣਾ ਖੁੱਡੀਆਂ ਅਤੇ ਪਿੰਡ ਕਾਲੇ ਸੀ, ਅਤੇ ਉੱਥੇ ਵੀ ਜਾ ਕੇ ਆਇਆ। ਮੈਂ ਬਜ਼ੁਰਗਾਂ ਦਾ ਪਿੰਡ ਵੇਖਿਆ, ਘਰ ਵੇਖਿਆ, ਜ਼ਮੀਨ ਵੇਖੀ, ਬਹੁਤ ਉੱਥੇ ਮੈਨੂੰ ਪਿਆਰ ਮਿਲਿਆ ਬਹੁਤ। ਹੁਣ ਵੀ ਕਹਿੰਦੇ ਵੀ ਤੂੰ ਆ ਜਾ ਇੱਥੇ, ਹੁਣ ਮੈਂ ਜਾ ਰਿਹਾ, ਜੋ ਦੂਸਰੇ ਸਾਲ ਫਿਰ ਆਵਾਂਗਾ। ਫਿਰ ਰੱਬ ਨੇ ਚਾਹਿਆ ਤੇ ਮੈਂ ਇੱਥੇ 3-4 ਦਿਨ ਲੱਗ ਜਾਵਾਂਗਾ। ਹਾਂਜੀ, ਵਧੀਆ ਰਿਹਾ। ਤੁਸੀਂ ਹੁਣ ਪਹਿਲਾਂ ਪਤਾ ਸੀ ਵੀ ਉਹਨਾਂ ਨੇ ਆਉਣਾ, ਮਰਾੜਾ ਵਾਲਿਆਂ ਨੇ ਮਿਲਣਾ ਸਾਨੂੰ, ਕਿਉਂਕਿ ਪਿੰਡ ਦੀ ਕੋਈ ਨਿਸ਼ਾਨੀ ਵੀ ਲਿਆਂਦੀ ਹੈ?
ਹਾਂ ਲਿਆਂਦੀ ਜੀ, ਇਹਨਾਂ ਵਾਸਤੇ ਮੈਂ ਆਪਦੇ ਭਰਾ ਵਾਸਤੇ ਲੀੜੇ ਲਿਆਂਦੇ, ਭਰਜਾਈ ਵਾਸਤੇ ਲੀੜੇ ਲਿਆਂਦੇ ਤੇ ਆਪਦੇ ਭਤੀਜੇ ਵਾਸਤੇ ਲੀੜੇ ਲੈ ਕੇ ਆਇਆ ਸੀਗਾ। ਚਾਅ ਸੀ ਇੱਕ ਮਿਲਣ ਦਾ ਤੇ ਗਿਫਟ ਤਾਂ ਬਣਦੇ ਸੀ ਨਾ। ਤੁਸੀਂ ਹੁਣ ਕੀ ਇਹਨਾਂ ਨੂੰ ਦੇ ਕੇ ਤੋਰਨਾ ਜੀ? ਅਸੀਂ ਵੀ ਇਹਨਾਂ ਨੂੰ ਇਸੇ ਤਰ੍ਹਾਂ ਹੀ, ਜਿਸ ਤਰ੍ਹਾਂ ਇਹਨਾਂ ਸਾਡੇ ਵਾਸਤੇ ਲੀੜੇ ਲੈ ਕੇ ਆਏ ਨੇ, ਅਸੀਂ ਵੀ ਇਹਨਾਂ ਨੂੰ ਲੀੜੇ ਦੇਵਾਂਗੇ ਆਪਣੀ ਭਾਬੀ ਵਾਸਤੇ, ਇਹਨਾਂ ਵਾਸਤੇ, ਇਹਨਾਂ ਦੇ ਦੋਸਤਾਂ ਵਾਸਤੇ। ਲਾਗੇ ਬਾਜ਼ਾਰ ਹੈ, ਲੈ ਜਾਓ, ਬਾਜ਼ਾਰ ਬੰਦ ਹੋ ਜਾਣੇ ਆ। ਅਸੀਂ ਨਹੀਂ ਇੰਟਰਵਿਊ ਦੇ ਵਿੱਚ ਕੋਈ ਵੇਲਾ ਜੇ ਨਹੀਂ ਢਿੱਲੋਂ ਸਾਹਿਬ, ਅਸੀਂ ਉਹ ਇੰਤਜ਼ਾਮਾਤ ਕਰ ਲਏ ਨੇ, ਉਹ ਕਰ ਲੈਣ ਪਹਿਲੇ, ਪਹਿਲਾਂ ਪਹਿਲੇ ਕਰ ਲੈਣੇ। ਤੇ ਬਾਕੀ ਪੰਜਾਬੀ ਲਹਿਰ ਦਾ ਅਸੀਂ ਵੀ ਸ਼ੁਕਰੀਆ ਅਦਾ ਕਰਦੇ ਹਾਂ। ਸਾਡਾ ਜਿਹੜਾ ਰਾਬਤਾ ਹੋਇਆ ਨਾ, ਉਹ ਪੰਜਾਬੀ ਲਹਿਰ ਦੀ ਵਜ੍ਹਾ ਤੋਂ ਹੀ ਹੋਇਆ। ਜਦੋਂ ਅਸੀਂ ਵੀਡੀਓ ਵੇਖਦੇ ਸਾਂ, ਉੱਥੋਂ ਕਿਸੇ ਨਾ ਕਿਸੇ, ਮਤਲਬ ਫਿਰੋਜ਼ਪੁਰ ਦੇ ਏਰੀਏ ਦੇ ਬੰਦਿਆਂ ਦੀ ਵੀਡੀਓ ਜਦੋਂ ਅਸੀਂ ਵੇਖਣੀਆਂ ਸ਼ੁਰੂ ਕੀਤੀਆਂ, ਕਿਸੇ ਦਾ ਨੰਬਰ ਆ ਗਿਆ, ਇਸ ਤਰ੍ਹਾਂ ਸਰਚ ਮਾਰ ਕੇ ਫਿਰ ਸਾਨੂੰ ਪਤਾ ਲੱਗਿਆ। ਖਾਸ ਕਰ ਮੇਰਾ ਸਮਝਣਾ ਕਿ ਤੁਸੀਂ ਸਾਡਾ ਵਸੀਲਾ ਬਣੇ ਜੇ ਸਾਡੀ ਮੁਲਾਕਾਤ ਦਾ। ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੇ ਪਿਆਰ ਦਾ, ਮੁਹੱਬਤ ਦਾ ਸ਼ੁਕਰੀਆ। ਇਸੇ ਤਰ੍ਹਾਂ ਹੀ ਸਾਂਝਾਂ ਜਿਹੜੀਆਂ ਵੱਧਦੀਆਂ ਰਹਿਣ ਆਉਣ ਵਾਲੇ ਟਾਈਮ ਦੇ ਵਿੱਚ ਵੀ। ਹੁਣ ਸੋਸ਼ਲ ਮੀਡੀਆ ਵਾ, ਕਿਸੇ ਤੋਂ ਦੂਰ ਨਹੀਂ ਆਪਾਂ ਇੱਕ ਦੂਜੇ ਤੋਂ ਨਾ, ਆਪਾਂ ਇਕੱਠੇ ਹੋ ਸਕਦੇ। ਬੇਸ਼ੱਕ ਭਾਵੇਂ ਫੇਸਬੁੱਕ ਆ, ਵਟਸਐਪ ਆ, YouTube ਆ, ਉਹਦੇ ਕਮੈਂਟ ਦੀ ਰਾਹੀਂ ਸਾਡੇ ਲਈ ਹੁਣ ਲੱਭਣਾ ਚੀਜ਼ਾਂ ਨੂੰ, ਲੋਕਾਂ ਨੂੰ ਲੱਭਣਾ ਔਖਾ ਨਹੀਂ ਹੈਗਾ। ਸਿਰਫ ਥੋੜ੍ਹੀ ਜਿਹੀ ਕੋਸ਼ਿਸ਼ ਕਰਨ ਦੀ ਲੋੜ ਹੈ। ਸੋ ਇਹਨਾਂ ਕੋਸ਼ਿਸ਼ਾਂ ਦੇ ਨਾਲ, ਇਸੇ ਉਮੀਦ ਦੇ ਨਾਲ ਆਪਾਂ ਇੱਥੇ ਵੀ ਬੈਠੇ ਹਾਂ ਅੱਜ, ਜਿਵੇਂ ਤੁਸੀਂ ਦੋਵੇਂ ਵੀ ਰਲ ਕੇ ਬੈਠੇ ਤੇ ਅਸੀਂ ਵੀ ਤੁਹਾਡੇ ਵਿੱਚ ਬੈਠੇ। ਸੋ ਉਹ ਦਿਨ ਦੂਰ ਨਹੀਂ, ਬਿਲਕੁਲ ਜਿਵੇਂ ਬਰਲਿਨ ਦੀ ਦੀਵਾਰ ਜਿਹੜੀ ਢਹਿ ਗਈ ਹੈ, ਲੋਕ ਇੱਕ ਦੂਜੇ ਵੱਲ ਆਉਂਦੇ ਜਾਂਦੇ, ਮੁਲਕ ਉੱਥੇ ਦੇ ਉੱਥੇ ਹੀ ਨੇ, ਮੁਲਕ ਇਹ ਵੀ ਉੱਥੇ ਦੇ ਉੱਥੇ ਰਹਿਣ, ਲੇਕਿਨ ਲੋਕ ਆਸਾਨੀ ਨਾਲ ਆਉਣ ਜਾਣ। ਇਸੇ ਤਰ੍ਹਾਂ ਮਰਾਣਾ ਵਾਲੇ ਬਾਕੀ ਵੀ, ਜਿਵੇਂ ਤੁਹਾਡੇ ਬਜ਼ੁਰਗ ਨਹੀਂ ਮਿਲ ਸਕੇ, ਤੁਸੀਂ ਮਿਲੇ ਜੇਗਾ, ਤੁਹਾਡੇ ਬੱਚੇ ਮਿਲਣ। ਤੇ ਬਾਕੀ ਅਸੀਂ ਇਹ ਆਖਾਂਗੇ ਕਿ ਜਿਸ ਤਰ੍ਹਾਂ ਪਾਕਿਸਤਾਨ ਸਰਕਾਰ ਨੇ ਵੀਜ਼ੇ ਵਿੱਚ ਆਸਾਨੀਆਂ ਪੈਦਾ ਕੀਤੀਆਂ ਹੋਈਆਂ ਨੇ, ਇਧਰਲੇ ਪੰਜਾਬੀਆਂ ਵਾਸਤੇ ਵੀ ਉਧਰਲੀ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਵੀ ਜਾਣ ਵਾਸਤੇ ਆਸਾਨੀਆਂ ਪੈਦਾ ਕਰਨ, ਤਾਂ ਕਿ ਉਹਨਾਂ ਨੂੰ ਆਪਣੇ ਉਹਦੇ ਜਿਹੜੇ ਪਿੰਡ ਜਾ ਕੇ ਵੇਖਣ ਵਾਸਤੇ ਕੋਈ ਮਸਲਾ ਨਾ ਬਣੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਇਹ ਮੈਸੇਜ ਉਧਰ ਦੀ ਸਰਕਾਰ ਨੂੰ ਵੀ ਜ਼ਰੂਰ, ਜਿਹੜੇ ਇੱਥੇ ਦੇ ਬਜ਼ੁਰਗ ਨੇ, ਜਿਹੜੇ ਉਧਰੋਂ ਉੱਠ ਕੇ ਆਏ ਨੇ, ਉਹ ਵੇਖ ਲਓ ਇੱਥੇ ਆ ਕੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਹਸਨ ਅਬਦਾਲ, ਰੋੜੀ ਸਾਹਿਬ, ਜਦੋਂ ਸੰਗਤਾਂ ਆਉਂਦੀਆਂ ਨੇ, ਉਹ 100 ਸਾਲ ਦੇ ਬਜ਼ੁਰਗ ਜਿਹੜੇ ਉੱਥੇ ਆ ਜਾਂਦੇ ਆ ਵੀ ਸ਼ਾਇਦ ਸਾਡੇ ਕੋਈ ਪਿੰਡਾਂ ਦਾ, ਕੋਈ ਸਾਡੇ ਏਰੀਏ ਦਾ ਬੰਦਾ ਹੀ ਆਇਆ ਹੋਵੇ ਤੇ ਉਹਨੂੰ ਮਿਲ ਲਈ। ਇਹਨਾਂ ਦੀ ਬਜ਼ੁਰਗਾਂ ਦੀ ਖਾਹਿਸ਼ ਉੱਧਰ ਜਾਣ ਦੀ। ਸੋ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਆ, ਆਸਾਨੀਆਂ ਜਿਹੜੀਆਂ ਪੈਦਾ ਕਰਨੀਆਂ ਚਾਹੀਦੀਆਂ। ਸੋ ਇਸੇ ਹੀ ਉਮੀਦ, ਇਸੇ ਹੀ ਕੋਸ਼ਿਸ਼ ਦੇ ਨਾਲ ਅੱਗੇ ਵਧਦੇ ਹਾਂ। ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ, ਮਿਲਾਂਗੇ ਫਿਰ, ਰੱਬ ਰੱਖ।